ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਅੱਜ ਦੇ ਟੌਪਿਕ ਲਈ ਇੱਕੋ ਹੀ ਮੈਂ ਡਿਸਕਸ ਕਰਾਂਗਾ। ਅਸੀਂ ਹੁਣੇ 25 ਦਸੰਬਰ ਨੂੰ ਸਮਰਪਿਤ ਸੈਗਮੈਂਟ ਕੀਤੇ ਜੀ, ਪਰ ਜਿਨ੍ਹਾਂ ਦੀ ਅੱਜ ਹਿੰਦੁਸਤਾਨ ਦੇ ਵਿੱਚ ਹਕੂਮਤ ਆਈ ਹੈ ਉਹਨਾਂ ਨੇ ਇਸ ਦਿਨ ਦੀ ਛੁੱਟੀ ਵੀ ਆਲਮੋਸਟ ਗਾਇਬ ਕਰਨ ਤੱਕ ਗਏ। ਸਕੂਲਾਂ 'ਚ ਉਹਨਾਂ ਨੇ ਸਟੂਡੈਂਟਸ ਨੂੰ ਕਿਹਾ ਕਿ ਜੀ 23-24 ਬੰਦ ਹੋਏਗਾ ਜਿਹੜੇ ਸੈਂਟਰਲ ਸਕੂਲ ਨੇ, ਔਰ 25 ਨੂੰ ਐਸੇ ਕੰਪੀਟੀਸ਼ਨ ਹੋਏਗਾ ਆਨਲਾਈਨ, ਕੀ ਕੀਤਾ ਜਾਏ ਕੀ ਨਾ ਕੀਤਾ ਜਾਏ। ਤੇ ਬਜਾਏ ਇਸ ਦਿਨ ਨੂੰ ਜਿਵੇਂ ਬਾਕੀ ਦਿਨਾਂ ਦੇ ਉੱਤੇ ਨੇਸ਼ਨ ਦੇ ਨਾਮ ਮੈਸੇਜ ਦਿੱਤੇ ਜਾਂਦੇ ਨੇ, ਕੋਈ ਮੈਸੇਜ ਸਮਰਪਿਤ ਕਰਨ ਦੇ, ਇਹ ਫੈਸਲਾ ਕੀਤਾ ਗਿਆ ਜਿਨ੍ਹਾਂ ਦਾ ਜਨਮ ਦਿਨ ਖਿੱਚ ਤੂ ਕੇ ਇਸੇ ਦਿਨ ਨਾਲ ਜੋੜ ਦਿੱਤਾ ਗਿਆ ਜੀ। ਅਟਲ ਬਿਹਾਰੀ ਵਾਜਪਾਈ ਕਿ ਜੀ ਇਹ ਵੀ 25 ਦਸੰਬਰ ਨੂੰ ਜੰਮਿਆ ਸੀ, ਔਰ ਮਦਨ ਮੋਹਨ ਮਾਲਵੀਆ ਕਿ ਜੀ ਇਹਦਾ ਵੀ ਜਨਮ ਦਿਨ 25 ਦਸੰਬਰ ਹੈ। ਤੇ ਐਨ ਇੱਕ ਦਿਨ ਪਹਿਲੇ ਇਹ ਕਿਹਾ ਗਿਆ ਕਿ ਜੀ ਇਹਨਾਂ ਦੋਨਾਂ ਨੂੰ ਜਿਨ੍ਹਾਂ ਦਾ ਜਨਮ ਦਿਨ 25 ਦਸੰਬਰ ਹੈ ਅਸੀਂ ਭਾਰਤ ਰਤਨ ਦਾ ਇਹਨਾਂ ਨੂੰ ਖਿਤਾਬ ਦਿੰਦੇ ਹਾਂ ਜੀ। ਹੁਣ ਆਲਮੋਸਟ 44ਵਾਂ ਤੇ 45ਵੇਂ ਇਹ ਭਾਰਤ ਰਤਨ ਬਣ ਗਏ ਨੇ। ਇਸ ਤੋਂ ਪਹਿਲਾਂ 43 ਰਤਨ ਨੇ। ਕਿਸੇ ਹਿਸਟੋਰੀਅਨ ਨੇ ਬਿਲਕੁਲ ਠੀਕ ਕਿਹਾ, ਉਹਨੇ ਕਿਹਾ ਜੀ ਇਹ ਰਤਨ ਤਾਂ ਇੱਕੋ ਹੀ ਹੁੰਦਾ, ਪਰ ਜਿਵੇਂ ਇਹਨਾਂ ਨੇ ਵੰਡਣੇ ਸ਼ੁਰੂ ਕੀਤੇ ਹੋਏ ਨੇ ਇਹ ਹੀਰੇ ਜਵਾਹਰਾਤ ਬਣਾ ਦਿੱਤੇ ਇਹਨਾਂ ਨੇ, ਰਤਨ ਕੋਈ ਨਹੀਂ ਰਿਹਾ ਜੀ। ਹਾਲਾਂਕਿ ਅਟਲ ਬਿਹਾਰੀ ਵਾਜਪਾਈ ਉਸ ਦੇ ਆਪਣੇ ਜਿਹੜੀ ਔਰੇਟਰੀ ਕੁਆਲਿਟੀ ਜਾਂ ਐਜ਼ ਏ ਪ੍ਰਾਈਮ ਮਿਨਿਸਟਰ ਉਹਦਾ ਇੱਕ ਮੋਡਰੇਟ ਫੇਸ ਸੀ, ਉਸ ਬਾਰੇ ਸ਼ਾਇਦ ਕਿਸੇ ਨੂੰ ਬਹੁਤਾ ਇਤਰਾਜ਼ ਨਾ ਵੀ ਹੋਏ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪਿਛਲੀ ਸਰਕਾਰ ਵੀ ਵਾਜਪਾਈ ਨੂੰ ਭਾਰਤ ਰਤਨ ਦੇਣ ਬਾਰੇ ਸੋਚਦੀ ਸੀ। ਲੇਕਿਨ ਜਿਸ ਤਰੀਕੇ ਨਾਲ ਮਦਨ ਮੋਹਨ ਮਾਲਵੀਆ ਨੂੰ, ਕਿਉਂਕਿ ਜਦੋਂ ਅਸੀਂ ਇਹਨਾਂ ਦੇ ਅਵਾਰਡਸ ਦੇਖਦੇ ਹਾਂ ਤਾਂ ਇਹਨਾਂ ਦਾ ਇਹ ਟੌਪ ਹੈ ਹੁਣ ਤੱਕ ਜਿਹੜਾ ਹੈ ਉਹ ਜਿਨ੍ਹਾਂ ਨੂੰ 42-43 ਨੂੰ ਦਿੱਤਾ ਗਿਆ ਉਹ ਟੌਪ ਨਾ ਰਹੇ ਨੇ। ਉਹਨਾਂ ਦੀ ਕੋਈ ਨਾ ਕੋਈ ਕੰਟਰੀਬਿਊਸ਼ਨ ਰਹੀ ਹੈ, ਥੋੜਾ ਬਹੁਤ ਬੇਸ਼ੱਕ ਫੇਵਰੇਟਿਜ਼ਮ ਵੀ ਹੁੰਦਾ ਜੀ, ਪਰ ਇਹਨਾਂ ਦੇ ਜਿਹੜੇ ਆਮ ਅਵਾਰਡ ਨੇ ਪਦਮ ਸ਼੍ਰੀ, ਪਦਮ ਵਿਭੂਸ਼ਣ, ਪਦਮ ਭੂਸ਼ਣ ਤੇ ਫਿਰ ਜਿਹੜਾ ਭਾਰਤ ਰਤਨ। ਹੁਣ ਮਦਨ ਮੋਹਨ ਮਾਲਵੀਆ, ਹਾਲਾਂਕਿ ਮਦਨ ਮੋਹਨ ਮਾਲਵੀਆ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਉਹ ਹਿੰਦੂ ਮਹਾਸਭਾ ਜਿਹੜੀ ਹੈ ਉਹਨਾਂ ਨੇ ਫਾਊਂਡ ਕੀਤੀ, ਔਰ ਇਹ ਉਹੀ ਹਿੰਦੂ ਮਹਾਸਭਾ ਹੈ ਜਿਸ ਚੋਂ ਵੀ ਆਰ ਸਾਵਰਕਰ ਨਿਕਲਿਆ, ਜਿਹੜਾ ਸਾਵਰਕਰ ਹਿੰਦੂਤਵਾਦੀ ਆਈਡੀਓਲੋਜੀ ਦਾ ਪਿਤਾਮਾ ਮੰਨਿਆ ਜਾਂਦਾ ਹੈ। ਔਰ ਉਸੇ ਹੀ ਸਾਵਰਕਰ ਦਾ ਅੱਗੋਂ ਨਥੂਰਾਮ ਗੋਡਸੇ ਜਿਹੜਾ ਉਹ ਚੇਲਾ ਸੀ ਜਿਹਨੇ ਗਾਂਧੀ ਨੂੰ ਮਾਰਿਆ। ਹਾਲਾਂਕਿ ਜੇ ਮਾਲਵੀਆ ਦੀ ਅਸੀਂ ਆਪਣੀ ਬੈਕਗਰਾਊਂਡ ਦੇਖਦੇ ਹਾਂ ਵੀ ਜਨਮ ਉਹਦਾ ਬਨਾਰਸ 'ਚ ਹੁੰਦਾ, ਔਰ ਹੁਣ ਮਾਲਵੀਆ ਨੂੰ ਵਿੱਚ ਲਿਆਉਣ ਦਾ ਮਤਲਬ ਕੁਛ ਨੇ ਕਿਹਾ ਜੀ ਇਹ ਹੁਣ ਕਿਉਂਕਿ ਐਮਪੀ ਬਣਿਆ ਬਨਾਰਸ ਤੋਂ ਜੀ, ਇਸ ਲਈ ਉਹਨੇ ਜਿਹੜਾ ਮਾਲਵੀਆ ਨੂੰ ਚੁਣਿਆ ਜੀ, ਕਿਉਂਕਿ ਉੱਥੇ ਵੀ ਪਹਿਲਾਂ ਉਹਦੀ ਜਿਹੜੀ ਮੂਰਤੀ ਆ ਉਹਨੂੰ ਵੀ ਧੋ ਕੇ ਆਇਆ ਸੀ। ਲੇਕਿਨ ਜਿਹੜਾ ਮਾਲਵੀਆ ਦੀ ਬੈਕਗਰਾਊਂਡ ਬੇਸ਼ੱਕ 1909 ਤੋਂ 1918 ਤੱਕ ਉਹ ਕਾਂਗਰਸ ਦਾ ਚੇਅਰਮੈਨ ਰਿਹਾ, ਲੇਕਿਨ ਫਰੀडम ਸਟਰਗਲ ਦੇ ਵਿੱਚ ਜਿਹੜੀ ਜੇ ਕੰਟਰੀਬਿਊਸ਼ਨ ਦੀ ਗੱਲ ਜਾਂ ਬਾਅਦ 'ਚ ਕਾਂਗਰਸ ਨਾਲ ਉਹ ਤੋੜ ਵਿਛੋੜ ਹੀ ਇਸ ਲਈ ਕਿਉਂਕਿ ਉਹ ਪੱਕਾ ਹਿੰਦੂ ਰਾਸ਼ਟਰਵਾਦੀ ਬਣ ਗਿਆ, ਔਰ ਹਿੰਦੂ ਰਾਸ਼ਟਰਵਾਦ ਦੇ ਥੱਲੇ ਹਿੰਦੂ ਮਹਾਸਭਾ ਜਿਹੜੀ ਹੈ ਉਹਨੇ ਫਾਊਂਡ ਕੀਤੀ। ਔਰ ਹੁਣ ਵੀ ਇੱਕ ਸੂਬੇ ਦੇ ਵਿੱਚ ਹਿੰਦੂ ਮਹਾਸਭਾ ਦਾ ਇੱਕ ਪ੍ਰਧਾਨ ਹੈ ਜਿਹਨੇ ਜ਼ਮੀਨ ਲਈ ਹੈ, ਖਰੀਦੀ, ਔਰ ਉਹਨੇ ਕਿਹਾ ਜੀ ਇੱਥੇ ਅਸੀਂ ਨਥੂਰਾਮ ਗੋਡਸੇ ਦਾ ਮੰਦਿਰ ਬਣਾ ਰਹੇ ਜੀ, ਕਿ ਵੀ ਨਥੂਰਾਮ ਗੋਡਸੇ ਜਿਹਨੇ ਗਾਂਧੀ ਨੂੰ ਮਾਰਿਆ, ਕਿਉਂਕਿ ਉਹ ਵੀ ਸਾਵਰਕਰ ਸੀ ਗੋਡਸੇ ਵੀ, ਔਰ ਉਹਦਾ ਉਹ ਮੰਦਿਰ ਬਣਾਇਆ ਜਾ ਰਿਹਾ, ਔਰ ਆਲਰੇਡੀ ਉਹਦੇ ਨਾਲ ਫਿਲਮ ਵੀ ਕੋਈ ਮਹਾਰਾਸ਼ਟਰ ਦੇ ਵਿੱਚ ਰਿਲੀਜ਼ ਹੋਈ ਹੈ। ਸੋ ਜ਼ਾਹਰ ਹੈ ਕਿ ਇਹ ਜਦੋਂ ਅਸੀਂ ਅੱਜ ਜਿਸ ਤਰੀਕੇ ਨਾਲ 6 ਮਹੀਨੇ 'ਚ ਹਿੰਦੂਤਵਾਦੀ ਵਿਚਾਰਧਾਰਾ ਦਾ ਫੈਲਾਅ ਦੇਖਦੇ ਹਾਂ, ਉਸ ਦੇ ਵਿੱਚ ਉਹਨਾਂ ਦਾ ਆਈਕਨ ਜਿਹੜਾ ਉਹ ਇੱਕ ਸਾਵਰਕਰ ਜਿਸ ਦਾ ਬੁੱਤ ਜਾ ਕੇ ਉੱਥੇ ਇਹਨਾਂ ਨੇ ਅੰਡੇਮਾਨ ਨਿਕੋਬਾਰ ਕਾਲੇ ਪਾਣੀ ਦੇ ਵਿੱਚ ਵੀ ਐਸਟੈਬਲਿਸ਼ ਕੀਤਾ, ਔਰ ਇਹ ਹੁਣ ਮਦਨ ਮੋਹਨ ਮਾਲਵੀਆ ਨੂੰ ਭਾਰਤ ਰਤਨ ਬਣਾ ਦਿੱਤਾ ਜੀ। ਹੁਣ ਬਨਾਰਸ ਹਿੰਦੂ ਯੂਨੀਵਰਸਿਟੀ ਜਿਹੜਾ ਹਿੰਦੂਤਵਾ ਦਾ ਕੇਂਦਰ ਹੈ, ਇਹ ਬਨਾਰਸ ਹਿੰਦੂ ਯੂਨੀਵਰਸਿਟੀ ਵੀ ਮਦਨ ਮੋਹਨ ਮਾਲਵੀਆ ਨੇ ਫਾਊਂਡ ਕੀਤੀ। ਔਰ ਇਸੇ ਤਰ੍ਹਾਂ ਜੇ ਸਿੱਖਾਂ ਦੇ ਹਵਾਲੇ ਨਾਲ ਅੱਜ ਵੀ ਤੁਹਾਨੂੰ ਕਈ ਮਿਲ ਜਾਣਗੇ ਪੁਰਾਣੀਆਂ ਲਿਖਤਾਂ, ਹੁਣ ਨਵੇਂ ਤਾਂ ਸ਼ਾਇਦ ਨਹੀਂ ਲਿਖਦੇ, ਉਹ ਕੋਟ ਕਰਨਗੇ ਜੀ ਮਦਨ ਮੋਹਨ ਮਾਲਵੀਆ ਨੇ ਕਿਹਾ ਸੀ ਕਿ ਹਰ ਹਿੰਦੂ ਆਪਣੇ ਟੱਬਰ ਦਾ ਇੱਕ ਬੱਚਾ ਸਿੱਖ ਬਣਾਏ। ਉਹਨੂੰ ਕੋਟ ਕਰਕੇ ਹੀ ਮਾਲਵੀਆ ਨੂੰ ਉਹ ਜਾਂ ਫਿਰ ਕਹਿਣਗੇ ਕਿ ਜੀ ਦੇਖੋ ਮਦਨ ਮੋਹਨ ਮਾਲਵੀਆ ਨੇ ਹੀ ਬਿਰਲੇ ਨੂੰ ਕਿਹਾ ਕਿ ਵੀ ਇਹ ਜਿਹੜੇ ਹਿੰਦੂ ਜਿਨ੍ਹਾਂ ਦੀਆਂ ਮੂਰਤੀਆਂ ਚੁੱਕੀਆਂ ਗਈਆਂ ਸੀ ਹਰਿਮੰਦਰ ਸਾਹਿਬ 'ਚੋਂ, ਕਿ ਦੁਰਗਿਆਣਾ ਮੰਦਿਰ ਉਹਨੇ ਜਾ ਕੇ ਸ਼ਮਸ਼ਾਨ ਘਾਟ ਦੇ ਨੇੜੇ ਬਣਾਇਆ, ਹਾਂਜੀ ਉਹ ਮਾਲਵੀਆ ਦਾ ਹੀ ਸੀ। ਕਿ ਵੀ ਹੁਣ ਇਸ ਗੱਲ ਨੂੰ ਸਮਝਣ ਦੀ ਬਜਾਏ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਉਸ ਸਾਰੀ ਵਿਚਾਰਧਾਰਾ ਨੂੰ
ਸਿੱਖ ਵਿਚਾਰਧਾਰਾ ਨੂੰ, ਕਿਉਂਕਿ ਜਿਵੇਂ ਅੱਜ ਆਰਐਸਐਸ ਹਿੰਦੂਤਵਾ ਦਾ ਹਿੱਸਾ ਸਮਝਦਾ, ਇਹੀ ਮਦਨ ਮੋਹਨ ਮਾਲਵੀਆ ਦਾ ਹਿੱਸਾ ਸੀ। ਇਸੇ ਲਈ ਉਹਦੇ ਲਈ ਜੇ ਇੱਕ ਸਿੱਖ ਜਾਂ ਹਿੰਦੂ ਦਾ ਕੋਈ ਫਰਕ ਨਹੀਂ ਹੈ, ਕੋਈ ਪੱਗ ਰੱਖ ਲੈਂਦਾ ਨਹੀਂ ਰੱਖ, ਪਰ ਕਿਉਂਕਿ ਉਹ ਸਿੱਖਾਂ ਨੂੰ ਹਿੰਦੂਤਵਾ ਦਾ ਹੀ ਇੱਕ ਅੰਗ ਮੰਨਣ ਦੀ ਲਾਈਨ ਸੀ। ਲੇਕਿਨ ਜਿਹੜਾ ਉਹਦਾ ਅਦਰਵਾਈਜ਼ ਸੀ ਵਰਤਾਰਾ, ਉਹ ਪੂਰਾ ਜਿਹੜਾ ਬ੍ਰਾਹਮਣ ਥਾਟ ਹੈ ਉਹਦੇ ਨਾਲ ਸੀ। ਉਹ ਅੱਜ ਹਮੇਸ਼ਾ ਆਪਣੇ ਨਾਲ ਜਦੋਂ ਰਾਊਂਡ ਟੇਬਲ ਕਾਨਫਰੰਸ ਤੇ ਗਿਆ ਮਾਲਵੀਆ, ਤੇ ਗੰਗਾ ਜਲ ਨਾਲ ਲੈ ਗਿਆ ਸੀ। ਜਦੋਂ ਕਿਸੇ ਈਵਨ ਡਾਕਟਰ ਅੰਬੇਦਕਰ ਜਿਹੜੇ ਕਿ ਦਲਿਤ ਭਾਈਚਾਰੇ ਨਾਲ ਸੰਬੰਧਿਤ ਸਨ, ਉਹਨਾਂ ਨਾਲ ਹੱਥ ਮਿਲਾ ਕੇ ਵੀ ਆ ਕੇ ਗੰਗਾ ਜਲ ਦੇ ਨਾਲ ਹੱਥ ਧੋਂਦਾ ਸੀ ਕਿ ਵੀ ਪਿੱਟ ਗਏ, ਕਿਸੇ ਅੰਗਰੇਜ਼ ਨਾਲ ਮਿਲਾ ਕੇ ਵੀ ਜੀ। ਔਰ ਫਿਰਕੂਪਣੇ ਦਾ ਆਲਮ ਇਹ ਸੀ, ਮੈਨੂੰ ਮੇਰੀਆਂ ਯਾਦਾਂ 'ਚ ਘਟਨਾ ਪਈ ਹੈ। ਇੱਕ ਸਿੱਖਾਂ ਦੇ ਵੱਡੇ ਲੀਡਰ ਹੋਏ ਨੇ, ਭਾਵੇਂ ਬਾਅਦ ਦੇ ਵਿੱਚ ਉਹ ਬਲਾਈਂਡ ਹੋ ਗਏ ਸੀ, ਗਿਆਨੀ ਸ਼ੇਰ ਸਿੰਘ। ਤੇ ਅਕਸਰ ਉਹ ਜਦੋਂ ਕਿਤੇ ਕੋਈ ਜੁਆਇੰਟ ਕਾਨਫਰੰਸ, ਸਰਵ ਧਰਮ ਸੰਮੇਲਨ ਔਰ ਇਸ ਕਿਸਮ ਦੇ ਹੁੰਦੇ ਸੀ, ਉਹਦੇ 'ਚੋਂ ਜਾਂਦੇ ਰਹਿੰਦੇ ਸੀ। ਔਰ ਉਹਨਾਂ ਨੇ ਇਹ ਵਾਕਿਆ ਕਿਤੇ ਲਿਖਿਆ, ਤਾਂ ਉਹਨਾਂ ਦੇ ਅੱਗੋਂ ਕਿਸੇ ਨੇ ਕੋਟ ਕੀਤਾ ਕਿ ਇੱਕ ਸਮਾਗਮ ਦੇ ਮੌਕੇ, ਜਦੋਂ ਕਿ ਐਜੂਕੇਸ਼ਨ ਦੇ ਉੱਤੇ 1920 ਦੀ ਗੱਲ ਹੈ, ਕੋਈ ਡਿਸਕਸ਼ਨ ਸੀ, ਤਾਂ ਉਹਦੇ 'ਚ ਮਦਨ ਮੋਹਨ ਮਾਲਵੀਆ ਔਰ ਇਹ ਗਿਆਨੀ ਸ਼ੇਰ ਸਿੰਘ, ਇਹ ਉਸ ਦੇ ਵਿੱਚ ਦੋਨੋਂ ਹੀ ਸਪੀਕਰ ਸੀ, ਬਾਕੀ ਵੀ ਹੋਣਗੇ। ਔਰ ਸ਼ਾਮ ਨੂੰ ਜਿੱਥੇ ਵੀ ਕਿਤੇ ਇਕੱਠੇ ਹੋਏ, ਇਹਨਾਂ ਦੇ ਨਾਲ ਜਿਹੜਾ ਉਹ ਮਦਨ ਮੋਹਨ ਮਾਲਵੀਆ ਗੱਲਬਾਤ ਕਰਦਾ ਸੀ ਖੁੱਲ੍ਹ ਕੇ। ਤੇ ਉਹਨਾਂ ਨੇ ਕਿਹਾ ਮਦਨ ਮੋਹਨ ਮਾਲਵੀਆ ਨੂੰ, ਗਿਆਨੀ ਸ਼ੇਰ ਸਿੰਘ ਨੇ, ਕਿ ਜੀ ਜਿਹੜੀ ਤੁਸੀਂ ਅੱਜ ਦਲੀਲ ਜਾਂ ਦੂਜੀ ਦਿੱਤੀ ਹੈ, ਜਦੋਂ ਤੁਸੀਂ ਗੱਲਾਂ ਕਰਦੇ ਹੋ ਉਦੋਂ ਹੋਰ ਹੁੰਦੀਆਂ, ਪਰ ਅੱਜ ਤਾਂ ਤੁਸੀਂ ਬੜੀ ਕੋਆਪਰੇਸ਼ਨ ਦੀ ਗੱਲ ਕੀਤੀ ਹੈ ਮੁਸਲਮਾਨਾਂ ਦੇ ਨਾਲ, ਔਰ ਸਾਂਝ ਦੀ ਗੱਲ ਕੀਤੀ ਹੈ, ਤੇ ਇਹ ਕੀ ਹੈ? ਤੇ ਉਹਨਾਂ ਨੇ ਜੋ ਵੀ ਕਿਹਾ, ਉਹ ਗਿਆਨੀ ਸ਼ੇਰ ਸਿੰਘ ਨੇ ਹਿੰਦੀ 'ਚ ਲਿਖਿਆ ਸੀ, ਮਤਲਬ ਹਿੰਦੀ 'ਚ ਵਰਡ ਦੁਹਰਾਏ ਸੀ, ਕਿ ਉਹਦੇ 'ਚ ਮਾਲਵੀਆ ਨੇ ਗਿਆਨੀ ਸ਼ੇਰ ਸਿੰਘ ਨੂੰ ਕਿਹਾ, ਉਹਨੇ ਕਿਹਾ, ਗਿਆਨੀ ਜੀ ਫਿਕਰ मत करें, एक बार अंग्रेजों को जा लेने दो, हम तो शिक्षा प्रणाली में संशोधन करके मुसलमानों की मुसलमानी निकाल देंगे जी। कि जी ਗਿਆਨੀ ਜੀ ਤੁਸੀਂ ਫਿਕਰ ਨਾ ਕਰੋ, ਇੱਕ ਵਾਰੀ ਉਹਨਾਂ ਨੂੰ ਜਾ ਲੈਣ ਦਿਓ, ਤੇ ਅਸੀਂ ਐਜੂਕੇਸ਼ਨ ਸਿਸਟਮ ਦੇ ਵਿੱਚ ਹੀ ਐਸੀ ਤਬਦੀਲੀ ਕਰਾਂਗੇ ਕਿ ਮੁਸਲਮਾਨਾਂ ਦੀ ਮੁਸਲਮਾਨੀ ਖਤਮ ਕਰ ਦੇਂਗੇ। ਔਰ ਉਹ ਗਿਆਨੀ ਸ਼ੇਰ ਸਿੰਘ ਲਿਖਦੇ ਨੇ, ਕਹਿੰਦੇ ਮੈਂ ਉਸ ਸ਼ਾਮ ਆਪ ਸੋਚਦਾ ਰਿਹਾ ਕਿ ਵੀ ਜੇ ਇਹ ਇਹਨਾਂ ਦਾ ਡਿਜ਼ਾਈਨ ਹੈ ਕਿ ਵੀ ਇਹ ਐਜੂਕੇਸ਼ਨ ਸਿਸਟਮ ਨਾਲ ਇਹਨਾਂ ਦੀ ਮੁਸਲਮਾਨੀ ਕੱਢ ਦੇਣਗੇ, ਤੇ ਸਿੱਖਾਂ ਦੀ ਸਿੱਖੀ ਕਿੱਥੇ ਰਹੇਗੀ? ਜੀ ਜੀ ਬਿਲਕੁਲ। ਇਸ ਲਈ ਗਿਆਨੀ ਸ਼ੇਰ ਸਿੰਘ ਉਹਨਾਂ ਸਿੱਖ ਲੀਡਰਾਂ ਚੋਂ ਰਹੇ, ਬੇਸ਼ੱਕ ਉਹਨਾਂ ਦੀ ਮੌਤ ਸ਼ਾਇਦ 1940 ਦੇ ਨੇੜੇ ਤੇੜੇ ਹੋ ਗਈ, 47 ਦੇ ਦੌਰ 'ਚ ਹੁੰਦੇ ਸ਼ਾਇਦ ਕਹਾਣੀ ਹੋਰ ਹੁੰਦੀ, ਜਿਹੜੇ ਸਪਸ਼ਟਤਾ ਦੇ ਨਾਲ ਇਹ ਕਹਿੰਦੇ ਸੀ ਕਿ ਸਿੱਖਾਂ ਨੂੰ ਆਪਣੇ ਅਲੱਗ ਦੇਸ਼ ਦੀ ਜਿਹੜੀ ਹੈ ਉਹ ਸਟਰਗਲ ਕਰਨੀ ਚਾਹੀਦੀ ਹੈ। ਔਰ ਕਲੀਅਰਲੀ ਮੈਂ ਉਹ ਦੁਹਰਾ ਨਹੀਂ ਸਕਦਾ, ਜਿਹੜਾ ਇੱਕ ਸੁਝਾਅ ਦਿੰਦੇ ਸੀ ਕਿ ਹਿੰਦੂਆਂ ਤੋਂ ਅੱਡ ਕਰਨ ਦਾ ਹੋਣ ਦਾ ਕੀ ਤਰੀਕਾ ਹੈ। ਉਹਨਾਂ ਕਿਹਾ ਜੀ ਜੇ ਤੁਸੀਂ ਆਹ ਕਰੋਗੇ ਤੇ ਤੁਸੀਂ ਕਹੋਗੇ ਵੀ ਅਸੀਂ ਹਿੰਦੂ ਹਾਂ, ਤੇ ਕਹਿਣਗੇ ਨਹੀਂ ਇਹ ਹਿੰਦੂ ਨਹੀਂ ਹੈਗੇ ਜੀ। ਔਰ ਉਹ ਜੋ ਕਿਹਾ ਉਹਨਾਂ ਨੇ, ਅੱਜ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਵੀ ਕਿਸ ਕਿਸਮ ਦੀਆਂ ਆ ਹੁਣ ਰਾਏਕੋਟ ਦੇ ਨੇੜੇ ਜਾਂ ਕਿੱਥੇ ਜਿਹੜੇ ਨੇ ਇੱਕ ਪੂਰਾ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ ਹੈ, ਜਾਂ ਦੂਜਿਆਂ ਨੂੰ ਪੂਰਾ ਸਾੜ ਰਹੇ ਨੇ ਕਿ ਜੀ ਕਿਸੇ ਨੇ ਵਰਤ ਰੱਖਿਆ ਕਿ ਜੀ ਗਊਸ਼ਾਲਾ ਬਣਾਉਣ ਦੇ ਲਈ ਤੁਸੀਂ ਜਿਹੜਾ ਸਾਨੂੰ ਉਹ ਜ਼ਮੀਨ ਕੋਈ ਕੀਮਤੀ ਹੋਣੀ, ਉਹ ਤੇ ਕਬਜ਼ਾ ਕਰਨਾ ਚਾਹੁੰਦੇ ਹੋਣੇ ਨੇ, ਉਹਦੇ ਤੇ ਹੋਣਾ ਜੀ ਕਿ ਗਊਸ਼ਾਲਾ ਬਣਾਓ ਇੱਥੇ ਤੇ। ਔਰ ਪੁਲਿਸ ਜਿਹੜੀ ਆ ਉਹਨੇ ਬੜਾ ਬੈਲੈਂਸ ਰੋਲ ਰੱਖਿਆ, ਤੇ ਉਹਨਾਂ ਨੇ ਭੀੜ ਨੇ ਜਿਹਨੇ ਜਨਾਨੀਆਂ ਅੱਗੇ ਕੀਤੀਆਂ ਹੋਈਆਂ, ਉਹਨਾਂ ਅੱਗਾਂ ਲਾ ਦਿੱਤੀਆਂ, ਪੁਲਿਸ ਵਾਲਿਆਂ ਨੂੰ ਜ਼ਖਮੀ ਕਰ ਦਿੱਤਾ ਹੈ ਜੀ। ਸੋ ਮਤਲਬ ਹੁਣ ਅੱਜ ਇਸ ਲੈਵਲ ਤੱਕ ਗੱਲ ਇਹ ਪੰਜਾਬ 'ਚ ਪਹੁੰਚੀ ਹੋਈ ਹੈ ਵੀ ਕਿਸ ਕਦਰ ਇਹ ਪਹੁੰਚੇ ਹੋਏ ਨੇ। ਸੋ ਇਸ ਕਿਸਮ ਦੇ ਬਿਲਕੁਲ ਹਿੰਦੂਤਵਾ ਦਾ ਜਿਹੜਾ ਲੰਬਰਦਾਰ ਹੈ ਮਦਨ ਮੋਹਨ ਮਾਲਵੀਆ, ਉਸ ਨੂੰ ਦੇਣਾ, ਇਸ ਦੇ ਉੱਤੇ ਇਤਰਾਜ਼ ਵੀ ਕੀਤਾ ਹੈ, ਕਾਂਗਰਸ ਨੇ ਵੀ ਕਿਹਾ, ਮਨੀ ਸ਼ੰਕਰ ਆਇਰ ਨੇ ਕਿਹਾ ਕਿ ਵੀ ਇਹ ਜਿਹੜਾ ਬਿਲਕੁਲ ਹਿਸਟਰੀ ਨੂੰ ਪੁੱਠਾ ਗੇੜਾ ਦੇਣ ਵਾਲੀ ਗੱਲ ਹੈ। ਪਰ ਹੁਣ ਔਰ ਉਹਦੀ ਕੋਈ ਕੰਟਰੀਬਿਊਸ਼ਨ ਵੱਡੀ ਲੰਬੀ ਚੌੜੀ ਕੋਈ ਜੇਲ੍ਹ ਕੋਈ ਦੂਜੀ ਨਹੀਂ, ਉਹ ਹਿੰਦੂਤਵਾ ਦਾ ਇਹ ਲੰਬਰਦਾਰ ਸੀ। ਔਰ ਹੁਣ ਜਿਹੜੇ ਨੇ ਉਹ ਬਜਾਏ ਕਿ ਜੀਸਸ ਕ੍ਰਾਈਸਟ ਤਾਂ ਨਜ਼ਰ ਨਹੀਂ ਆਇਆ, ਮਦਨ ਮੋਹਨ ਮਾਲਵੀਆ ਔਰ ਅਟਲ ਬਿਹਾਰੀ ਵਾਜਪਾਈ, ਉਹਨਾਂ ਨੂੰ ਭਾਰਤ ਰਤਨ, ਉਧਰ ਉਸ ਦਿਨ ਦੀ ਇੰਪੋਰਟੈਂਸ ਘਟਾਉਣ ਦੀ ਗੱਲ, ਔਰ ਜਿਸ ਤਰੀਕੇ ਦੇ ਨਾਲ ਬਾਕੀਆਂ ਨੂੰ ਵੀ ਉਭਾਰਿਆ ਜਾਏਗਾ ਆਉਣ ਵਾਲੇ ਸਮੇਂ 'ਚ, ਨਵਾਂ ਇਤਿਹਾਸ ਲਿਖਵਾਇਆ ਜਾ ਰਿਹਾ ਹੈ, ਨਵੇਂ ਲੋਕ। ਸੋ ਜਿਹੜੇ ਅਨਨੋਨ ਲੋਕ ਨੇ ਬੀਤੇ ਦੇ, ਉਹ ਹੁਣ 150 ਸਾਲ ਬਾਅਦ, 150 ਸਾਲ ਪਹਿਲਾਂ ਜੰਮਿਆ ਮਾਲਵੀਆ ਕੱਢ ਲਿਆ ਕਿ ਜਿਹਨੂੰ ਭਾਰਤ ਰਤਨ ਦੇਣਾ ਜੀ। ਸੋ ਕੁੱਲ ਮਿਲਾ ਕੇ ਇਹ ਗੱਲ ਦੱਸ ਰਹੀ ਹੈ ਵੀ ਕਿਸ ਤੇਜ਼ੀ ਦੇ ਨਾਲ ਇਹਨਾਂ ਦਾ ਜਿਹੜਾ ਹਿੰਦੂਤਵਾ ਏਜੰਡਾ ਹੈ ਉਹ ਫੋਰਫਰੰਟ ਤੇ ਆ ਰਿਹਾ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।